ਅਗਲੀ ਗੱਲ ਕਰੀਏ ਇਹਨਾਂ ਦੀ ਵੀ, ਇੱਕ ਇਹਨਾਂ ਦੇ ਐਮਐਲਏ ਵੱਲੋਂ ਚਾੜੇ ਹੋਏ ਚੰਨ ਦੀ ਪਠਾਨ ਮਾਜਰਾ ਦੇ ਕਹਿੰਦੇ ਮੁੰਡੇ ਤੇ ਪੀਏ ਦੇ ਵੀ ਅਰੈਸਟ ਵਾਰੰਟ ਜਾਰੀ ਹੋ ਗਏ ਜੀ। ਪ੍ਰਵੀਨ ਜੀ, ਇਹ ਬਿਲਕੁਲ ਇਹ ਸਵਾਲ ਵੱਡਾ ਬਣਦਾ ਜਾ ਰਿਹਾ ਕਿ ਜੇ ਇਹ ਇੱਕ ਬਲਾਤਕਾਰ ਵਾਲਾ ਮਾਮਲਾ ਹੈ, ਇੱਕ ਔਰਤ ਵੱਲੋਂ ਕੀਤੀ ਸ਼ਿਕਾਇਤ ਵਾਲਾ ਮਾਮਲਾ ਹੈ, ਦੂਜੇ ਵਿਆਹ ਵਾਲਾ ਮਾਮਲਾ ਹੈ, ਹਾਂਜੀ, ਤਾਂ ਇਸ ਮਾਮਲੇ 'ਚ ਫਿਰ ਪਰਿਵਾਰ ਨੂੰ ਕਿਵੇਂ ਤਕੜੀ ਸੀ ਫਿਰਦੇ ਹੋ? ਇਹਦਾ ਮਤਲਬ ਨਾਲ ਸਿਆਸਤ ਹੈ ਨਾ। ਹਰਮੀਤ ਸਿੰਘ ਪਠਾਨ ਮਾਜਰਾ ਇਹਨਾਂ ਨੂੰ ਲੱਭ ਨਹੀਂ ਰਿਹਾ ਹੈ। ਰਾਜਸਥਾਨ ਤੋਂ ਲੈ ਕੇ ਉਹ ਮੱਧ ਪ੍ਰਦੇਸ਼ ਗਵਾਲੀਅਰ ਤੱਕ ਸਾਰਾ ਕੁਝ ਫਰੋਲਾ ਫਰਾਲੀ ਕਰੀ ਜਾਂਦੇ ਨੇ। ਫਰੋਲਾ ਫਰਾਲੀ ਕਰ ਰਹੇ ਨੇ ਕਿ ਜਾਂ ਸਿਰਫ ਦਿਖਾਵੇ ਲਈ ਗੇੜੀਆਂ ਮਾਰ ਰਹੇ ਨੇ। ਇਹ ਤਾਂ ਪੁਲਿਸ ਜਾਣੇ, ਭਗਵੰਤ ਮਾਨ ਜਾਣਨ ਜਾਂ ਦਿੱਲੀ ਵਾਲੇ ਜਾਣਨ, ਕਿਉਂਕਿ ਇੱਥੇ ਪਤਾ ਹੀ ਨਹੀਂ ਕਿਹਦੇ ਹੁਕਮਾਂ ਨਾਲ ਕੀ ਚੱਲ ਰਿਹਾ। ਤੇ ਇਸ ਸਭ ਦੇ ਦਰਮਿਆਨ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਦੀ ਧਰਮ ਪਤਨੀ ਹਾਈ ਕੋਰਟ ਪਹੁੰਚਦੀ ਹੈ। ਠੀਕ ਹੈ ਜੀ, ਜਾਨ ਮਾਲ ਨੂੰ ਖਤਰਾ ਜੀ, ਸਾਡੀ ਸੁਰੱਖਿਆ ਵੀ ਹਟਾ ਲਈ, ਸਾਰਾ ਕੁਝ ਹਟਾ ਲਿਆ। ਪਰ ਉਧਰ ਹੁਣ ਵਾਰੰਟ ਜਾਰੀ ਇਹਨਾਂ ਦੇ ਮੁੰਡੇ ਦੇ ਵੀ ਤੇ ਪੀਏ ਦੇ ਵੀ, ਹਰਮੀਤ ਸਿੰਘ ਪਠਾਨ ਮਾਜਰਾ ਦੇ ਪੁੱਤਰ ਦੇ ਨਾਂ ਤੇ ਵੀ ਹੈ ਨਾ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ, ਤੇ ਇਹਨਾਂ ਦੇ ਨਾਂ ਵੀ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ। 16 ਜਣਿਆਂ ਦੇ ਖਿਲਾਫ ਗ੍ਰਿਫਤਾਰੀ ਨਵੇਂ ਵਾਰੰਟ ਜਾਰੀ ਹੋਏ। ਪਹਿਲਾਂ ਹਰਿਆਣੇ ਦੇ ਜਿਹੜੇ ਪਿੰਡੋਂ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਨੂੰ ਕਹਿੰਦੇ ਝਖਣੀ ਦੇ ਕੇ ਫਰਾਰ ਹੋ ਗਿਆ, ਪੁਲਿਸ ਦੇ ਪੱਖ ਜੀ, ਪੁਲਿਸ ਕਹਿੰਦੀ ਜੀ ਗੋਲੀ ਚਲਾਈ, ਉਹ ਕਹਿੰਦਾ ਮੈਂ ਕੋਈ ਕਾਨੂੰਨ ਹੱਥ 'ਚ ਨਹੀਂ ਲਿਆ। ਉੱਥੋਂ 11 ਬੰਦੇ ਸੀ ਪੁਲਿਸ ਨੇ ਕਿ ਜੀ ਇਹਨਾਂ ਨੇ ਪਠਾਨ ਮਾਜਰੇ ਨੂੰ ਭਜਾਉਣ 'ਚ, ਹੈ ਨਾ, ਕਾਨੂੰਨ ਵਿਵਸਥਾ 'ਚ ਅੜਿੱਕਾ ਡਾਉਣ 'ਚ, ਹੈ ਨਾ, ਤੇ ਕਾਨੂੰਨ ਆਪਣੇ ਹੱਥ 'ਚ ਲੈਣ 'ਚ ਕੋਸ਼ਿਸ਼ ਕੀਤੀ ਜੀ। ਉਹ 11 ਬੰਦਿਆਂ ਤੋਂ ਇਹ ਨਹੀਂ ਪਤਾ ਲੱਗ ਸਕਿਆ ਕਿ ਪਠਾਨ ਮਾਜਰਾ ਕਿੱਥੇ ਆ। ਸਹੀ ਹੈ। ਹੁਣ ਉਹਨਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਹਿਰਾਸਤ 'ਚ ਭੇਜਤਾ। ਉਹ ਤੋਂ ਬਾਅਦ ਹੁਣ ਇਹ 16 ਜਣਿਆਂ ਦੇ ਖਿਲਾਫ ਹੋਰ ਵਾਰੰਟ ਜਾਰੀ ਹੋ ਗਏ ਜੀ। ਮੁੰਡੇ ਦੇ ਖਿਲਾਫ ਵੀ, ਪੀਏ ਦੇ ਖਿਲਾਫ ਵੀ, ਉਹਨਾਂ ਦੇ ਖਿਲਾਫ ਵੀ ਮਾਮਲਾ ਹੀ ਬਣਾ ਰਹੇ ਨੇ ਕਿ ਇਹਨਾਂ ਨੇ ਜੀ ਉਹਨੂੰ ਭਜਾਉਣ ਦੇ ਵਿੱਚ, ਕਹਿੰਦੇ ਜੀ ਉਹਨੂੰ ਪਠਾਨ ਮਾਜਰੇ ਨੂੰ ਭਜਾਉਣ, ਪਨਾਹ ਦੇਣ ਤੇ ਕਾਨੂੰਨੀ ਵਿਵਸਥਾ ਵਿਗਾੜਨ ਦੇ ਵਿੱਚ ਇਹਨਾਂ ਦਾ ਰੋਲ ਹੈ ਜੀ। ਠੀਕ ਹੈ। ਮੁੰਡੇ ਤੇ ਪੀਏ ਸਣੇ 16 ਜਣਿਆਂ ਦੇ ਮਤਲਬ ਕਿ ਅਰੈਸਟ ਵਾਰੰਟ ਜਾਰੀ ਹੋਏ ਜੀ। ਹੁਣ ਇਹਨੂੰ ਸਿਆਸੀ ਬਦਲਾਖੋਰੀ ਕਹੋਗੇ ਜਾਂ ਇਹ ਸੱਚਮੁੱਚ ਬੜੇ ਇਨਸਾਫ ਪਸੰਦ ਲੋਕਾਂ ਵੱਲੋਂ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਹੈ? ਕਿਉਂਕਿ ਇਹ ਉਹੀ ਬੀਬੀ ਹੈ ਜਿਹੜੀ ਪਹਿਲਾਂ ਪ੍ਰੈਸ ਕਾਨਫਰੰਸਾਂ ਕਰਕੇ ਚੀਕਦੀ ਰਹੀ ਕਿ ਮੇਰਾ ਮਾਮਲਾ ਜਦ ਕਿਉਂ ਨਹੀਂ ਦਿਖਿਆ, ਅਚਾਨਕ ਦੇਖਿਆ। ਮਤਲਬ ਜਦੋਂ ਤੁਹਾਡੇ ਰਿਸ਼ਤੇ ਵਿਗੜ ਗਏ, ਹੈ ਨਾ, ਫਿਰ ਜੋ ਮਰਜ਼ੀ। ਪਰ ਹੁਣ ਇਹ ਕਈਆਂ ਨੂੰ ਲੈ ਕੇ ਡਿੱਗੂਗਾ ਪਠਾਨ ਮਾਜਰਾ, ਕਈਆਂ ਦੀ ਪਿੱਠ ਲਵਾਊਗਾ, ਜਾਂ ਫਿਰ ਅੰਦਰ ਖਾਤੇ ਕੋਈ ਸੌਦਾ ਹੋ ਜਾਊਗਾ, ਜਾਂ ਫਿਰ ਪੁਲਿਸ ਦੀ ਗਿਰਫਤ ਜਾਊਗਾ। ਅਜੇ ਬਹੁਤ ਸਵਾਲ ਪਏ ਨੇ, ਅਜੇ ਕਾਫੀ ਕੁਝ ਗੁੰਝਲਾਂ ਖੁੱਲਣੀਆਂ ਬਾਕੀ ਨੇ ਜੀ। ਬਿਲਕੁਲ, ਸਵਾਲ ਬਰਕਰਾਰ ਨੇ, ਪਰ ਸਵਾਲ ਵੈਲਿਡ ਵੀ ਨੇ। ਕਈ ਵਾਰੀ ਸਵਾਲ ਉੱਠ ਰਹੇ ਹੁੰਦੇ ਨੇ, ਪਰ ਮੂਰਲੀ ਧਿਰ ਉਹਨਾਂ ਨੂੰ ਕੰਡੈਮ ਕਰ ਦਿੰਦੀ ਹੈ, ਉਹਨਾਂ ਦਾ ਖੰਡਨ ਕਰ ਦਿੰਦੀ ਹੈ, ਸਫਾਈ ਦੇ ਦਿੰਦੀ ਹੈ, ਜਾਂ ਪਤਾ ਲੱਗਦਾ ਵੀ ਇਹਨਾਂ ਨੇ ਆਹ ਕੰਮ ਕਰਤਾ ਤੇ ਉਹਦੇ ਨਾਲ ਸਵਾਲਾਂ ਨੂੰ ਵਿਰਾਮ ਚਿੰਨ੍ਹ ਲੱਗ ਗਿਆ। ਪਰ ਇਸ ਤਾਂ ਸਵਾਲ ਸਗੋਂ ਹੋਰ ਜ਼ਿਆਦਾ ਵੱਧ ਰਹੇ ਨੇ ਦਿਨ ਬ ਦਿਨ।